ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ CNN ਨੇ ਅੱਜ ਰਿਪੋਰਟ ਕਾਫੀ ਵੱਡੀ ਜਾਰੀ ਕੀਤੀ ਹੈ ਵੀ ਇੰਡੀਆ ਤੇ ਚਾਈਨੀਜ਼ ਟਰੂਪ ਇਹਨਾਂ ਦੀ ਜੋ ਆ ਉਹ ਬਾਰਡਰ ਦੇ ਉੱਤੇ ਲੜਾਈ ਹੋਈ ਹੈਗੀ ਆ। ਦੋਨੋਂ ਹੀ ਨਿਊਕਲੀਅਰ ਆਰਮਡ ਏਸ਼ੀਅਨ ਪਾਵਰਸ ਹੈਗੀਆਂ ਆ। ਇੰਡੀਆ ਦੇ ਮਿਨਿਸਟਰ ਆਫ ਡਿਫੈਂਸ ਨੇ ਕਿਹਾ ਆ ਵੀ ਦੋਨਾਂ ਸਾਈਡਾਂ ਦੇ ਫੌਜੀ ਇੱਕ ਦੂਜੇ ਦੇ ਨਾਲ ਉੱਥੇ ਲੜੇ ਹੈਗੇ ਆ, ਥੋੜੀਆਂ ਸੱਟਾਂ ਵੀ ਆਈਆਂ ਹੈਗੀਆਂ ਆ। ਇਹ ਸਾਰਾ ਕੁਝ ਤਵਾਂਗ ਸੈਕਟਰ ਜੋ ਇੰਡੀਆ ਦਾ ਨਾਰਥ ਈਸਟਰਨ ਟੈਰੀਟਰੀ ਆ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਉੱਥੇ ਵਾਪਰਿਆ ਹੈਗਾ। 2100 ਮੀਲ ਲੰਮਾ ਇਹ ਡਿਸਪਿਊਟਡ ਬਾਰਡਰ ਹੈਗਾ ਆ। ਫ੍ਰਿਕਸ਼ਨ ਇੱਥੇ ਹੁੰਦੀ ਰਹੀ ਆ ਨਿਊ ਦਿੱਲੀ ਤੇ ਬੀਜਿੰਗ ਚਾਈਨਾ ਦੇ ਵਿੱਚ। ਜੂਨ 2020 ਦੇ ਵਿੱਚ ਕਾਫੀ ਜ਼ਿਆਦਾ ਹੋਈ ਸੀ। ਉਸ ਟਾਈਮ ਦੇ ਉੱਤੇ 20 ਦੇ ਕਰੀਬ ਇੰਡੀਅਨ ਫੌਜੀ ਮਾਰੇ ਗਏ ਸੀ ਤੇ ਚਾਈਨੀਜ਼ 4 ਦੇ ਕਰੀਬ ਮਾਰੇ ਗਏ ਸੀ। ਲਾ ਮੇਕਰਸ ਨੂੰ ਦੱਸਦੇ ਹੋਏ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਦੱਸਿਆ ਵੀ ਚਾਈਨਾ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਿਹੜੇ ਟਰੂਪ ਆ ਉਹ ਯੂਨੀਲੈਟਰਲੀ ਇਕੱਲੇ ਹੀ ਬਈ ਬਾਰਡਰ ਦੇ ਵਿੱਚ ਕ੍ਰਾਸ ਹੋਣਾ ਚਾਹੁੰਦੇ ਸੀ ਤੇ ਜਿਨ੍ਹਾਂ ਨੂੰ ਰੋਕ ਦਿੱਤਾ ਗਿਆ ਤੇ ਪਿੱਛੇ ਉਹਨਾਂ ਨੂੰ ਧੱਕ ਦਿੱਤਾ ਗਿਆ ਹੈਗਾ। ਚਾਈਨਾ ਦੇ ਫੋਰਨ ਮਿਨਿਸਟਰ ਨੇ ਹਜੇ ਤੱਕ ਕੋਈ ਅਕਨੋਲਜ ਨਹੀਂ ਕੀਤਾ ਵੀ ਇਦਾਂ ਦੀ ਗੱਲਬਾਤ ਹੋਈ ਹੈਗੀ ਆ। ਤੇ ਯੂਜ਼ਲੀ ਜੇ ਦੇਖਿਆ ਜਾਵੇ ਕਹਿੰਦੇ ਵੀ ਇਹ ਬਾਰਡਰ ਜਨਰਲੀ ਸਟੇਬਲ ਰਹਿੰਦਾ ਆ, ਇੰਨਾ ਜ਼ਿਆਦਾ ਕੋਈ ਉੱਥੇ ਰੌਲਾ ਰੱਪਾ ਰਹਿੰਦਾ ਨਹੀਂ। ਪਰ ਇਹ ਡਿਸਪਿਊਟਡ ਬਾਰਡਰ ਹੈਗਾ ਆ। 1962 ਦੇ ਵਿੱਚ ਜਦੋਂ ਇੰਡੀਆ ਤੇ ਚਾਈਨਾ ਦੀ ਲੜਾਈ ਹੋਈ ਸੀ, ਉਸ ਟਾਈਮ ਦੇ ਉੱਤੇ ਜਿਹੜੀ LAC ਬਣਾਈ ਗਈ ਸੀ ਤੇ ਉਸ ਨੂੰ ਦੋਨੋਂ ਹੀ ਮੁਲਕ ਨਹੀਂ ਐਗਰੀ ਕਰਦੇ। ਕਦੇ ਇੰਡੀਆ ਵਾਲੇ ਕਹਿੰਦੇ ਵੀ ਸਾਡਾ ਪਾਸਾ ਦੱਬਿਆ ਗਿਆ, ਕਦੇ ਚਾਈਨਾ ਵਾਲੇ ਕਹਿ ਦਿੰਦੇ ਆ। ਤੇ ਸਤੰਬਰ ਮਹੀਨੇ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਦੱਸਿਆ ਸੀ ਵੀ ਇੰਡੀਅਨ ਤੇ ਚਾਈਨੀਜ਼ ਟਰੂਪ ਜੋ ਆ ਗੋਗਰਾ ਹੌਟ ਸਪ੍ਰਿੰਗ ਬਾਰਡਰ ਏਰੀਆ ਜੋ ਵੈਸਟਰਨ ਹਿਮਾਲਿਆਸ ਦੇ ਵਿੱਚ ਹੈਗਾ ਆ, ਉੱਥੇ ਗੱਲਬਾਤ ਕਰ ਰਹੇ ਹੈਗੇ ਆ। ਇੱਕ ਰੀਜਨਲ ਸਮਿਟ ਵੀ ਉਜ਼ਬੇਕਿਸਤਾਨ ਦੇ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਚਾਈਨੀਜ਼ ਲੀਡਰ ਜੀ ਜ਼ਿੰਗਪਿੰਗ ਦੇ ਨਾਲ ਹੋਈ ਸੀਗੀ। ਨਵੰਬਰ 30 ਨੂੰ ਚਾਈਨਾ ਦੇ ਫੋਰਨ ਮਿਨਿਸਟਰ ਨੇ ਕ੍ਰਿਟੀਸਾਈਜ਼ ਕੀਤਾ ਸੀ ਜੁਆਇੰਟ ਐਕਸਰਸਾਈਜ਼ ਜਦੋਂ US ਤੇ ਇੰਡੀਅਨ ਟਰੂਪਸ ਨੇ ਰਲ ਕੇ ਕੀਤੀ ਸੀ ਉੱਤਰਾਖੰਡ ਦੇ ਵਿੱਚ। ਸੋ ਹੁਣ ਅਮਰੀਕਾ ਵਾਲੇ ਜਦੋਂ ਇੰਡੀਆ ਵਾਲਿਆਂ ਦੇ ਨਾਲ ਰਲ ਕੇ ਉੱਥੇ ਐਕਸਰਸਾਈਜ਼ ਕਰਦੇ ਆ ਤੇ ਚਾਈਨਾ ਵਾਲੇ ਤੇ ਫਿਰ ਗੁੱਸੇ ਹੋਣੇ ਸੀ, ਗੁਆਂਢੀ ਮੁਲਕਾਂ। ਬਿਲਕੁਲ। ਰੀਸੈਂਟਲੀ G20 ਸਮਿਟ ਜਿਹੜੀ ਹੋਈ ਹੈ ਬਾਲੀ ਦੇ ਵਿੱਚ, ਉੱਥੇ ਮੋਦੀ ਤੇ ਜਿਹੜਾ ਜੀ ਜ਼ਿੰਗਪਿੰਗ ਆ ਉਹ ਮਿਲੇ ਵੀ ਆਪਸ ਦੇ ਵਿੱਚ, ਹੱਥ ਵੀ ਸੁੱਟੇ ਆ, ਪਰ ਬਹਿ ਕੇ ਕੋਈ ਗੱਲਬਾਤ ਵਾਰਤਾਲਾਪ ਜਿਹੜੀ ਉਹ ਨਹੀਂ ਹੋਈ ਹੈਗੀ। ਕਹਿੰਦੇ ਘਸੁੰਨਮੁਖੀ ਹੋਏ ਆ ਇੱਕ ਵਾਰੀ ਫੇਰ। ਇਹ ਪਹਿਲਾਂ ਵੀ ਜਿਹੜੇ ਫੌਜੀਆਂ ਦੇ ਦਰਮਿਆਨ ਘਸੁੰਨਮੁਖੀ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਆਈਆਂ ਸੀਗੀਆਂ। ਤੇ ਇਹ ਸਕਫਲ ਜਿਹੜਾ ਇੱਕ ਵਾਰੀ ਫੇਰ ਫਿਜ਼ੀਕਲ ਸਕਫਲ ਕਹਿੰਦੇ ਆ ਵੀ ਇਹ ਇੱਕ ਵਾਰੀ ਫੇਰ ਹੋਇਆ ਆ। ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਆ। ਉੱਦਾਂ ਇਹ ਹੈਗਾ ਵੀ ਇਹ ਮੁੱਦਾ ਹੁਣ ਕਈ ਮਹੀਨਿਆਂ ਤੋਂ ਸਾਲਾਂ ਤੋਂ ਜਿਹੜਾ ਉਹ ਹੁਣ ਚੱਲਦਾ ਆ ਰਿਹਾ ਹੈਗਾ। ਵਿਰੋਧੀ ਪਾਰਟੀ ਵਾਲੇ ਵੀ ਇਸ ਦੇ ਵਿੱਚ ਕਹਿੰਦੇ ਆ ਵੀ 56 ਇੰਚ ਦੀ ਛਾਤੀ ਵਾਲਾ ਬੰਦਾ ਚਾਈਨਾ ਮੋਰੇ ਜਲਦੀ ਗੋਡੇ ਜਿਹੜਾ ਉਹ ਟੇਕ ਜਾਂਦਾ ਆ। ਤੇ ਇਸ ਦੇ ਵਿੱਚ ਜਿਹੜਾ ਹੁਣ ਦੇਖਣਾ ਪਊਗਾ। ਜਿਹੜਾ ਸੁਬਰਾਮਨੀਅਮ ਜੈਸ਼ੰਕਰ ਫੋਰਨ ਮਿਨਿਸਟਰ ਇੰਡੀਆ ਦਾ, ਉਹਨਾਂ ਨੇ ਬੀਤੇ ਹਫ਼ਤਿਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹੀ ਜਿਹੜਾ ਉਹ ਕਿਹਾ ਸੀਗਾ ਵੀ ਇੰਡੀਆ ਤੇ ਚੀਨ ਦੇ ਸੰਬੰਧਾਂ ਦੇ ਵਿੱਚ ਅਬਨੋਰਮੈਲਿਟੀ ਆ, ਵੀ ਸਭ ਕੁਝ ਠੀਕ ਇੱਕ ਹਿਸਾਬ ਦੇ ਨਾਲ ਨਹੀਂ ਆ, ਕਿਉਂਕਿ ਪਿਛਲੇ ਕਈ ਸਾਲਾਂ ਦੇ ਇਹਨਾਂ ਬਾਰਡਰ ਕੰਸਰਨਸ ਨੂੰ ਜਿਹੜਾ ਉਹ ਲੈ ਕੇ। ਤੇ ਕਹਿੰਦੇ ਵੀ ਦਿੱਲੀ ਵਾਲੇ ਯਾਨੀ ਕਿ ਇੰਡੀਆ ਵਾਲੇ ਡਿਪਲੋਮੈਟਿਕਲੀ ਉਹਨਾਂ ਨੇ ਚਾਈਨਾ ਨੂੰ ਬੜੀ ਕਲੀਅਰਲੀ ਜਿਹੜਾ ਦੱਸਿਆ ਆ ਵੀ ਜਿਹੜਾ ਧੱਕੇ ਦੇ ਨਾਲ ਤੁਸੀਂ ਇੱਧਰ ਆਉਣ ਦੀ ਕੋਸ਼ਿਸ਼ ਕਰ ਰਹੇ ਆ, ਇਸ ਨੂੰ ਅਸੀਂ ਮਨਜ਼ੂਰ ਜਿਹੜਾ ਆ ਉਹ ਨਹੀਂ ਕਰਾਂਗੇ ਤੇ ਇਹ ਆਉਣ ਵਾਲੇ ਸੰਬੰਧਾਂ 'ਚ ਇਦਾਂ ਅੱਗੇ ਹੋਊਗਾ। ਹਰਜੋਤ ਸਿੰਘ ਜੀ, ਥੋੜਾ ਹੀ ਵਕਤ ਹੋਇਆ ਇੰਡੋ ਚੀਨੀ ਭਾਈ ਭਾਈ ਦੇ ਨਾਰੇ ਵੀ ਜਿਹੜੇ ਆ ਉਹ ਲੱਗਦੇ ਹੁੰਦੇ ਸੀਗੇ, ਪਰ ਇਸ ਟਾਈਮ ਇਹ ਜਿਹੜਾ ਇਸ ਟਾਈਮ ਦਬਦਬਾ ਜਿਹੜਾ ਬਣਿਆ ਪਿਆ ਆ ਏਸ਼ੀਆ ਦੇ ਵਿੱਚ ਕਿਹੜਾ ਸੁਪਰ ਪਾਵਰ ਬਣੇ ਉਸ ਦਾ ਜਿਹੜਾ ਰੌਲਾ ਗੌਲਾ ਆ ਇਹ ਬਾਰਡਰਸ ਦੇ ਉੱਤੋਂ ਦੀ ਫਲੋ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਭਾਰਤ ਨੂੰ ਹੁਣ US ਵਾਲੇ ਸਪੋਰਟ ਕਰ ਰਹੇ ਕਿਉਂਕਿ ਚੀਨ ਨੂੰ ਘੇਰਨਾ ਚਾਹੁੰਦੇ ਨੇ, ਵੀ ਉਸ ਤਰੀਕੇ ਦੇ ਨਾਲ ਭਾਰਤ ਨੂੰ ਉਸ ਹਿਸਾਬ ਦੇ ਨਾਲ ਸਟਰੋਂਗ ਵੀ ਜਿਹੜਾ ਉਹ ਕਰਦੇ ਆ। ਕਈ ਤਰੀਕੇ ਕਈ ਵਾਰੀ ਝਿੜਕਾਂ ਵੀ ਮਾਰ ਦਿੰਦੇ ਆ, ਕਈ ਵਾਰੀ ਨਾਲ ਵੀ ਜਿਹੜਾ ਆ ਉਹ ਕਰ ਲੈਂਦੇ ਆ। ਪਰ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਕੀ ਬਣਦਾ ਆ। ਮਿਲਟਰੀ ਕਮਾਂਡਰਸ ਨੂੰ ਜਿਹੜਾ ਉਹ ਕਹਿੰਦੇ ਆ ਵੀ ਇੱਕ ਦੂਜੇ ਦੇ ਨਾਲ ਉਹ ਗੱਲਬਾਤ ਵਾਰਤਾਲਾਪ ਜਿਹੜੀ ਉਹ ਕਰਨ ਨੂੰ ਤਰਜੀਹ ਜਿਹੜੀ ਉਹ ਦੇਣੀ ਚਾਹੁੰਦੇ ਨੇ, ਪਰ ਹੋਪਫੁਲੀ ਪਿੱਛੋਂ ਵੀ ਰਾਜਧਾਨੀਆਂ ਤੋਂ ਵੀ ਉੱਦਾਂ ਦੇ ਇਸ਼ਾਰੇ ਜਿਹੜੇ ਉਹਨਾਂ ਨੂੰ ਉੱਥੋਂ ਮਿਲਣ।